जी सारे दोस्तों ਨੂੰ अहमद रज़ा ਦਾ ਸਲਾਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਕਰਤਾਰਪੁਰ ਬਾਜ਼ਾਰ ਦੇ ਵਿੱਚ ਇਸ ਟਾਈਮ ਸਾਡੇ ਨਾਲ ਠੀਕ ਇਹੀ ਜਗ੍ਹਾ ਹੈ ਜਦੋਂ ਮੈਂ ਪਿਛਲੀ ਦਫਾ ਆਇਆ ਸੀ ਤਾਂ ਮੇਰੇ ਨਾਲ ਇੱਥੇ ਕੋਈ ਇੰਡੀਅਨ ਪੰਜਾਬ ਤੋਂ ਆਏ ਹੋ, ਬਲਕਿ ਦਿੱਲੀ ਤੋਂ ਆਏ ਹੋ ਸਨ ਕੁਝ ਦੋਸਤ ਸਨ ਜਿਹੜੇ ਜਿਨ੍ਹਾਂ ਦਾ ਜਿਹੜੇ ਮਜ਼ਹਬਨ ਹਿੰਦੂ ਸਨ। ਔਰ ਇੱਥੇ ਜਿਹੜਾ ਸੀ ਇੱਕ ਅਸੀਂ ਕਹਿੰਦੇ ਹਾਂ ਕਿ ਬਾਬਾ ਗੁਰੂ ਨਾਨਕ ਉਹ ਸਾਰੇ ਧਰਮਾਂ ਦੇ ਸਾਂਝੇ ਗੁਰੂ ਸਨ। ਉਹ ਜਦੋਂ ਅਸੀਂ ਵੇਖਦੇ ਹਾਂ ਤਾਂ ਇੱਥੇ ਮੁਸਲਮਾਨ ਵੀ ਉਤਨੀ ਹੀ ਅਕੀਦਤ ਨਾਲ ਆਉਂਦੇ ਨੇ, ਸਿੱਖ ਵੀ ਉਤਨੀ ਨਾਲ ਆਉਂਦੇ ਨੇ, ਹਿੰਦੂ ਵੀ ਆਉਂਦੇ ਨੇ, ਈਸਾਈ ਵੀ ਆਉਂਦੇ ਨੇ। ਸੋ ਜਿਹੜਾ ਇੱਕ ਸਿਰਫ ਇੱਕ ਨਾਰਾ ਜਾਂ ਇੱਕ ਲਫ਼ਜ਼ ਨਹੀਂ ਸੀ ਕਿ ਬਾਬਾ ਗੁਰੂ ਨਾਨਕ ਸਭ ਦੇ ਸਾਂਝੇ ਹਨ। ਇਸ ਤਰ੍ਹਾਂ ਸਾਨੂੰ ਫਿਰ ਜਿਹੜੀ ਉਹ ਸਾਂਝ ਹੈ ਉਹ ਨਜ਼ਰ ਦੇ ਵਿੱਚ ਆ ਜਾਂਦੀ ਹੈ। ਇਸ ਟਾਈਮ ਜਿਹੜੇ ਬਾਜੀ ਹੋਰੀ ਆਏ ਨੇ ਇਹ ਅੰਮ੍ਰਿਤਸਰ ਤੋਂ ਹਨ ਔਰ ਅਸੀਂ ਇਹਨਾਂ ਦੀ ਬਾਕੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਜੀ ਬਾਜੀ ਕੀ ਨਾਂ ਆਪਣਾ? ਮੋਹਨ ਲਾਲ ਜੀ। ਔਰ ਆਪ ਜੀ ਦਾ ਕੀ ਨਾਂ? ਰਾਜਨ ਚਾਵਲਾ। ਤੇ ਮੋਹਨ ਲਾਲ ਜੀ ਦੱਸੋ ਕਿਵੇਂ ਮਨ ਕੀਤਾ ਤੇ ਕਿਵੇਂ ਇੱਥੇ ਆਪਣੇ ਕੋ ਸਾਨੂੰ ਸੁਣਾਓ ਥੋੜਾ। ਸਾਡਾ ਪਿਛੋਕੜ ਪਾਕਿਸਤਾਨ ਤੋਂ ਸੀ। ਸਾਡੇ ਦਾਦਾ ਸਰਗੋਧੇ ਵਿੱਚ ਹੋਟਲ ਚਲਾਉਂਦੇ ਸੀ ਤੇ ਅਕਸਰ ਗੱਲਾਂ ਕਰਦੇ ਸੀ ਕਿ ਪਾਕਿਸਤਾਨ ਇਹ ਆ, ਪਾਕਿਸਤਾਨ ਉਹ ਆ, ਉੱਥੇ ਮਿਲਦਾ ਸੀ, ਉੱਥੇ ਮਿਲਦਾ ਸੀ, ਇੱਥੇ ਸ਼ਾਹ ਖਵਾਉਂਦੇ ਸੀ। ਤੇ ਪਾਰਟੀਸ਼ਨ ਦੇ ਵੇਲੇ ਉਹਨਾਂ ਨੂੰ ਇਹ ਛੱਡ ਕੇ ਜਾਣਾ ਪਿਆ। ਪਰ ਸਾਡੇ ਅੰਦਰ ਕਿਤੇ ਚਿੰਨ੍ਹ ਸੀ ਕਿ ਅਸੀਂ ਕਦੋਂ ਇੱਥੇ ਕਦੀ ਆਈਏ ਤੇ ਆਪਣੇ ਜਿਹੜੇ ਪਿਛੋਕੜ ਦੇ ਵਿੱਚ ਆਪਣੇ ਦਾਦੇ ਦਾਦੀਆਂ ਨੂੰ ਜਿੱਥੇ ਇੱਥੇ ਉਹ ਰਹਿੰਦੇ ਸੀ ਤੇ ਫੇਰਾ ਮਾਰਦੇ ਸੀ ਦੇਖੀ ਆ ਕੇ ਮਿਲੀ ਉਹਨਾਂ ਨੂੰ। ਤੇ ਅੱਜ ਮੇਰਾ ਇਹ ਸੁਪਨਾ ਪੂਰਾ ਹੋ ਗਿਆ। ਤੇ ਇਹ ਸੁਪਨਾ ਇਸ ਕਰਕੇ ਪੂਰਾ ਹੋਇਆ ਕਿ ਇਹ ਦੋਨਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੇ ਉਪਰਾਲਾ ਕੀਤਾ। ਅੱਜ ਮੈਨੂੰ ਉਹ ਦਿਨ ਦਾਦੇ ਦੇ ਯਾਦ ਆ ਰਿਹਾ ਜਦੋਂ ਸਾਨੂੰ ਗੱਲਾਂ ਦੱਸੀਆਂ ਸੀ ਕਿ ਸਰਗੋਧਾ ਸਾਡਾ ਸੀ, ਖਾਨੇਵਾਲ, ਮਖਵਾਲ ਤੇ ਇੱਥੇ ਅਸੀਂ ਰਹਿੰਦੇ ਸੀ। ਗੁਰਦਾਸਪੁਰ ਤੋਂ ਜਾਣਾ ਆਣਾ ਮਿਲਵਰਤਨ ਸੀ। ਸਮੇਂ ਦੀ ਮਾਰ ਨੇ ਸਾਨੂੰ ਵਿਛੋੜਿਆ ਤੇ ਇੱਥੋਂ ਅਸੀਂ ਉੱਥੇ ਚਲੇ ਗਏ। ਪਰ ਅੱਜ ਵੀ ਸਾਡਾ ਜਿਹੜੀਆਂ ਜੜ੍ਹਾਂ ਨੇ ਜੇ ਕਹਿ ਰਹੀਏ ਕਿ ਸਾਡੀਆਂ ਅੱਜ ਪਾਕਿਸਤਾਨ ਦੇ ਅੰਦਰ ਸਾਡੇ ਉਹ ਜਗ੍ਹਾ ਨੇ ਤੇ ਜਾਣ ਨੂੰ ਤਾਂ ਬੜਾ ਦਿਲ ਕਰਦਾ ਪਰ ਉਹ ਹਾਲਾਤ ਮੌਕਾ ਉਹ ਨਹੀਂ ਮਿਲਦਾ ਕਿ ਅਸੀਂ ਆਪਣਾ ਪਿੰਡ ਵੇਖ ਕੇ ਆਈਏ, ਪਿੰਡ ਦੇ ਲੋਕਾਂ ਨੂੰ ਮਿਲ ਕੇ ਆਈਏ ਕਿ ਜਿੱਥੇ ਸਾਡੇ ਬਜ਼ੁਰਗ ਰਹਿੰਦੇ ਸੀ। ਪਰ ਇੱਥੇ ਆ ਕੇ ਵੀ ਸਾਨੂੰ ਉਹ ਨਿੱਘ ਤੇ ਉਹ ਮਾਣ ਸਾਰੇ ਇੱਥੇ ਮਿਲਿਆ। ਪਾਕਿਸਤਾਨ ਦੀ ਸਿਕਿਉਰਿਟੀ ਫੋਰਸਿਸ ਵੀ ਮਿਲੀਆਂ, ਪੁਲਿਸ ਵੀ ਮਿਲੀ ਹੈ, ਬੜੇ ਖੁਸ਼ ਹੋ ਕੇ ਮਿਲੇ ਆ। ਅਤੇ ਉਹਨਾਂ ਨੇ ਇੱਕ ਸਾਂਝ ਜਿਹੜੀ ਹੈ ਮਨਾਂ ਦੀ ਬੋਲੀ ਬਾਣੀ ਸਾਡੀ ਭਾਸ਼ਾ ਇਹ ਸਭ ਇੱਕ, ਖਾਣਾ ਪੀਣਾ ਇੱਕ, ਪਹਿਰਾਵਾ ਇੱਕ, ਸੋਚ ਇੱਕ। ਤੇ ਇਹ ਵੰਡ ਕੌਣ ਕਰ ਰਿਹਾ ਇਹ ਸਾਨੂੰ ਵੀ ਸਮਝ ਨਹੀਂ ਆਈ। ਇੱਥੇ ਆ ਕੇ ਤੇ ਇਹ ਪਤਾ ਲੱਗ ਗਿਆ ਕਿ ਅਸੀਂ ਆਪਣੇ ਘਰ ਹੀ ਘੁੰਮ ਰਹੇ ਹਾਂ, ਕਿਤੇ ਦੂਰ ਨਹੀਂ। ਅਸੀਂ ਗੁਰਦੁਆਰਾ ਬੜੀ ਸੋਹਣੀਆਂ ਗੱਲਾਂ ਜਿਹੜਾ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਜਿੰਨੀ ਨਿੱਘ ਮਾਣ ਸਾਨੂੰ ਉੱਥੇ ਮਿਲਦਾ ਰਿਹਾ ਓਨਾ ਨਿੱਘ ਮਾਣ ਸਾਨੂੰ ਇੱਥੇ ਮਿਲ ਰਿਹਾ। ਤੇ ਮੈਂ ਉਸ ਵਾਹਿਗੁਰੂ ਪਰਮਾਤਮਾ ਅੱਗੇ ਇਹ ਦੁਆ ਕਰਦਾ ਕਿ ਇਹ ਮਿਲਵਰਤਨ ਹੋਰ ਵਧੇ, ਹੋਰ ਪਾਸਿਓਂ ਵੀ ਇਹ ਲਾਂਘੇ ਖੁੱਲ੍ਹਣ ਤੇ ਲੋਕ ਆਪਸ ਵਿੱਚ ਮਿਲਣ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਹੀਂ। ਸਮੱਸਿਆ ਸਰਕਾਰਾਂ ਨੂੰ ਹੋ ਸਕਦੀ ਹੈ, ਲੋਕਾਂ ਨੂੰ ਕੋਈ ਸਮੱਸਿਆ ਨਹੀਂ। ਲੋਕ ਆਏ ਆ, ਮਿਲੇ ਆ, ਇੱਦਾਂ ਮਿਲਿਆ ਕਿ ਅਸੀਂ ਆਪਣੇ ਛੋਟੇ ਵੱਡੇ ਭਰਾਵਾਂ ਨੂੰ ਮਿਲ ਕੇ ਤੇ ਆਪਣਾ ਦੁੱਖ ਸੁੱਖ ਵੀ ਇੱਥੇ ਸਾਂਝਾ ਕਰ ਰਹੇ ਹਾਂ। ਪਿਛੋਕੜ ਪਿਛਲਾ ਆਪਣੀਆਂ ਜਿਹੜੀਆਂ ਰੂਟਸ ਹਨ, ਜਿਹੜੀਆਂ ਮਿੱਟੀ ਦੇ ਵਿੱਚ ਹਨ, ਉਹ ਨਹੀਂ ਤੋੜ ਸਕਿਆ ਕੋਈ ਵੀ। ਬਹੁਤ ਵਧੀਆ ਆ ਕੇ ਮੈਨੂੰ ਇੱਥੇ ਮਾਣ ਵੀ ਮਿਲਿਆ, ਇੱਜ਼ਤ ਵੀ ਮਿਲੀ ਹੈ ਤੇ ਲੋਕ ਵੀ ਬਹੁਤ ਵਧੀਆ ਨੇ, ਸਭ ਕੁਝ ਵਧੀਆ। ਪ੍ਰਬੰਧ ਗੁਰਦੁਆਰਾ ਸਾਹਿਬ ਦਾ ਬੜਿਆ, ਆਉਣ ਜਾਣ ਦਾ ਪ੍ਰਬੰਧ, ਵੀਜ਼ਾ ਸੈਂਟਰ ਜਿੱਥੇ ਸਾਡਾ ਇਮੀਗ੍ਰੇਸ਼ਨ ਸੀ ਉੱਥੇ ਬਹੁਤ ਕੋਆਪਰੇਸ਼ਨ ਮਿਲਿਆ। ਤੇ ਇਹ ਸਾਰੀਆਂ ਗੱਲਾਂ ਇਹ ਮਹੱਤਵ ਨੂੰ ਦਰਸਾਉਂਦੀਆਂ ਨੇ ਕਿ ਜਿੰਨੇ ਦੇਸ਼ ਦੇ ਨਾਗਰਿਕ ਲਾਗੇ ਆਉਣਗੇ ਇਹਨਾਂ ਦੇ ਪਾੜੇ ਉਨੀ ਜਲਦੀ ਖਤਮ ਹੋਣਗੇ। ਬਹੁਤ ਸੋਹਣੀ ਗੱਲ। ਮੈਂ ਤੁਹਾਡੇ ਤੋਂ ਅਗਲੇ ਸਵਾਲ ਕਰਨ ਤੋਂ ਪਹਿਲੇ ਮੈਂ ਬਾਜੀ ਨਾਲ ਗੱਲ ਕਰਨਾ। ਜੀ ਬਾਈ ਜੀ, ਤੁਸੀਂ ਕੋਈ ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹ ਸ਼ੇਅਰ ਕਰੋ। ਕਿਵੇਂ ਦਾ ਲੱਗਿਆ ਇੱਥੇ ਆਉਣਾ ਔਰ ਲੋਕਾਂ ਦਾ ਮਿਲਣਾ, ਇਹ ਕਿਸ ਤਰ੍ਹਾਂ ਦਾ ਲੱਗਿਆ? ਲੋਕਾਂ ਦਾ ਮਿਲਣਾ ਜੀ ਜਿੱਦਾਂ ਦੇ ਅਸੀਂ ਦਿਖਦੇ ਹਾਂ ਉੱਦਾਂ ਦਾ ਹੀ ਹੋ, ਕੋਈ ਫਰਕ ਨਹੀਂ ਹੈ। ਕੋਈ ਬਸ ਰਾਜਨੀਤਿਕ ਰੰਗ ਦਿੱਤਾ ਗਿਆ ਹੈ ਵੀ ਅਸੀਂ ਇੱਕ ਦੂਜੇ ਨਾਲ ਸਾਂਝ ਹੀ ਨਹੀਂ, ਜ਼ਮੀਨ ਤੋਂ ਜੁੜੇ ਹੋਏ ਹਾਂ। ਹਰ ਬੰਦਾ ਆਪਸ ਦੇ ਵਿੱਚ, ਕਿਸੇ ਨੂੰ ਲੱਗਦਾ ਨਹੀਂ ਹੁਣ ਸਾਡੇ ਨਾਲ ਇੱਕ ਭਾਈ ਸਾਹਿਬ ਖੜੇ ਨੇ, ਉਹ ਸਾਡੇ ਭੈਣ ਜੀ, ਉਹਨਾਂ ਨੂੰ ਪੁੱਛਦੇ ਵੀ ਤੁਸੀਂ ਹਿੰਦੁਸਤਾਨੀ ਹੋ। ਮਤਲਬ ਸਾਨੂੰ ਬੋਲੀ ਤੋਂ ਇੱਕੋ ਹੀ, ਸਭ ਕੁਛ ਇੱਕੋ ਹੀ। ਪਰ ਸਾਨੂੰ ਅੱਜ ਤੱਕ ਇਹ ਸਮਝ ਲੱਗੀ ਵੀ ਕਿਉਂ ਅਸੀਂ ਦੋਵੇਂ ਮੁਲਕ ਆਪਸ 'ਚ ਲੜੀ ਜਾਂਦੇ ਪਏ ਹਾਂ। ਭਰਾਓ ਧਨਰੋ ਮੌਜਾਂ ਕਰੋ। ਬੜੀ ਸੋਹਣੀ ਗੱਲ ਹੈ ਕਿ ਸਮਝ ਨਹੀਂ ਆਉਂਦੀ ਕਿ ਲੜਾਈਆਂ ਦਾ ਅੰਤ ਕੀ ਹੈ। ਤੇ ਅਗਰ ਜੇ ਅਸੀਂ ਕੋਈ ਅਮਨ ਵੱਲ ਆਈਏ ਤੇ ਅਮਨ ਫਿਰ ਸਾਰੇ ਜਿਹੜੇ ਲੰਘ ਗਏ ਹਨ ਉਹ ਵੀ ਖੁਲਵਾ ਦਿੰਦਾ ਹੈ, ਲੋਕਾਂ ਨੂੰ ਨੇੜੇ ਲਿਆਂਦਾ ਹੈ। ਮੋਹਨ ਲਾਲ ਜੀ ਇਹ ਦੱਸੋ ਕਿ ਕੀ ਕਰਦੇ ਹੋ ਉੱਥੇ ਅੰਮ੍ਰਿਤਸਰ ਦੇ ਵਿੱਚ? ਅਧਿਆਪਕ ਹਾਂ ਪਿਛਲੇ 40 ਸਾਲ ਦੇ ਲਗਭਗ ਮੈਂ ਪੜ੍ਹਾ ਰਿਹਾ ਤੇ ਪੜ੍ਹਾਉਣ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਾਹਗਾ ਬਾਰਡਰ, ਫਿਰੋਜ਼ਪੁਰ ਬਾਰਡਰ, ਦੂਜਾ ਬਾਰਡਰ ਤੇ ਬੱਚੇ ਸਾਨੂੰ ਅਕਸਰ ਸਵਾਲ ਕਰਦੇ ਆ ਕਿ ਸਰ ਬਾਰਡਰ ਕੀ ਹੁੰਦਾ? ਬਾਰਡਰ ਦਾ ਕੀ ਮਤਲਬ ਹੈ? ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਦੋ ਭਰਾਵਾਂ ਦੇ ਵਿਚਕਾਰ ਕੰਧ ਖਿੱਚਦੇ ਤੈਨੂੰ ਬਾਰਡਰ ਕਰ ਦਿਓ, ਭਾਵੇਂ ਘਰ ਵਿੱਚ ਖਿੱਚ ਲਓ ਤੇ ਭਾਵੇਂ ਦੇਸ਼ ਦੀ ਖਿੱਚ ਲਓ, ਉਹ ਬਾਰਡਰ ਹੈ।
ਤੇ ਬਾਰਡਰ ਨੂੰ ਪਾਰ ਕਰਨਾ ਇਹ ਆਮ ਬੰਦੇ ਦੀ ਗੱਲ ਹੁਣ ਸੋਚ ਦੇ ਬਾਹਰ ਹੈ, ਕਿਉਂਕਿ ਤੁਸੀਂ ਉੱਧਰ ਜਾਓਗੇ ਤੇ ਜਾਣ ਤੋਂ ਪਹਿਲੇ ਪਰਮਿਸ਼ਨ ਲੈਣੀ ਪਏਗੀ। ਆਪਣੇ ਭਰਾ ਨੂੰ ਵੀ ਮਿਲਣ ਜਾਣਾ ਜਿਹੜਾ ਵਿਛੜ ਗਿਆ ਹੋਏਗਾ ਉੱਥੇ, ਤੁਸੀਂ ਉਹਨੂੰ ਵੀ ਜਾ ਕੇ ਬਿਨਾਂ ਪਰਮਿਸ਼ਨ ਤੋਂ ਨਹੀਂ ਜਾ ਸਕਦੇ। ਅੱਛਾ, ਤੁਸੀਂ ਜੰਮਪਲ ਜਿਵੇਂ ਤੁਹਾਡੇ ਵੱਡਿਆਂ ਦਾ ਸਰਗੋਧਾ ਹੈ ਔਰ ਸਰਗੋਧੇ ਨਾਲ ਤੁਹਾਡਾ ਉਹ ਤਲਕ ਨਹੀਂ ਟੁੱਟ ਸਕਿਆ, ਇੱਕ ਤਾਂ ਦੱਸੋ ਵੀ ਉਹ ਕੋਈ ਪਿੰਡ ਦਾ ਨਾਮ ਯਾਦ ਹੈ? ਮਖਵਾਲ। ਅੱਛਾ, ਮੁੱਖਵਾਲ। ਮੁੱਖਵਾਲ ਪਿੰਡ ਸੀ ਪਿੰਡ। ਸਰਗੋਧਾ ਦੇ ਵਿੱਚ, ਉੱਥੋਂ ਗਏ ਹੋ। ਸਰਗੋਧੇ ਸਾਡਾ ਹੋਟਲ ਸੀ, ਹਾਂ। ਬਜ਼ੁਰਗ ਸਾਡੇ ਹੋਟਲ ਕਰਦੇ ਸੀ, ਤੇ ਸਾਡਾ ਜੱਦੀ ਪਿੰਡ ਜਿਹੜਾ ਸੀ ਸਾਡੇ ਬਜ਼ੁਰਗਾਂ ਦਾ ਉਹ ਮੁਖਵਾਲ ਸੀ। ਤੇ ਕੀ ਉਹਨਾਂ ਦੇ ਜ਼ਿਹਨ 'ਚ ਸੀ, ਜਿਵੇਂ ਤੁਸੀਂ ਪਹਿਲੇ ਇੰਟਰਵਿਊ ਤੋਂ ਪਹਿਲੇ ਦੱਸ ਰਹੇ ਸੀ ਵੀ ਉਹਨਾਂ ਦੇ ਜ਼ਿਹਨ 'ਚ ਤੇ ਸੀ ਕਿ ਅਸੀਂ ਵਾਪਸ ਆ ਜਾਣਾ ਹੈ? ਜਦੋਂ ਬਜ਼ੁਰਗ ਜਦੋਂ ਇਹ ਅਨਾਉਂਸਮੈਂਟ ਹੋ ਗਈ ਕਿ ਪਾਕਿਸਤਾਨ ਇੰਡੀਆ ਦਾ ਬਟਵਾਰਾ ਹੋ ਜਾਏਗਾ, ਉਹਨਾਂ ਨੂੰ ਬਟਵਾਰੇ ਦਾ ਤਾਂ ਸਮਝ ਨਹੀਂ ਸੀ ਹੈਗੀ, ਪਰੰਤੂ ਉਹ ਪਹਿਲੇ ਹੀ ਆਪਣਾ ਸਾਰਾ ਸਮੇਟ ਕੇ ਜੋ ਉਹਨਾਂ ਕੋਲ ਜਮ੍ਹਾਂ ਪੂੰਜੀ ਸੀ ਤੇ ਇਹ ਦੇਸ਼ ਨੂੰ ਛੱਡ ਕੇ ਇਹ ਸੋਚ ਕੇ ਕਿ ਅਸੀਂ ਦੁਬਾਰਾ ਵਾਪਸ ਆ ਹੀ ਜਾਣਾ, ਕੁਝ ਦਿਨਾਂ ਵਾਸਤੇ ਅਸੀਂ ਜਾਣਾ। ਉਹ ਆਪਣੇ ਰਿਲੇਟਿਵ ਕੋਲ ਜਾ ਕੇ ਰਹੇ ਤੇ ਉਹਨਾਂ ਦਿਨਾਂ ਵਿੱਚ ਪੈਸੇ ਦੀ ਕਮੀ ਹੋਣ ਕਰਕੇ, ਪਰੰਤੂ ਉਹ ਸ਼ਾਹ ਖਵਾਉਂਦੇ ਸੀ, ਪੈਸਾ ਉਹਨਾਂ ਕੋਲ ਸੀ, ਤੇ ਕੀ ਕਰਦੇ ਸੀ ਉਹ ਵਧੀਆ ਜ਼ਿੰਦਗੀ ਹਰ ਚੀਜ਼ ਮੁਹੱਈਆ, ਤੇ ਇਹੋ ਹੀ ਸੋਚਣਾ ਕਿ ਸਾਡੀ ਜ਼ਮੀਨ ਉੱਧਰ ਹੈ, ਸਾਡਾ ਕਾਰੋਬਾਰ ਉੱਧਰ ਹੈ, ਅਸੀਂ ਥੋੜ੍ਹੇ ਸਮੇਂ ਬਾਅਦ ਵਾਪਸ ਚਲੇ ਜਾਣਾ। ਪਰੰਤੂ ਕਰਦੇ ਜਦੋਂ ਸਮਾਂ 1947 ਅਗਸਤ ਆ ਗਿਆ ਤੇ ਫਿਰ ਉਹਨਾਂ ਨੂੰ ਪਤਾ ਜਦੋਂ ਲੱਗ ਗਿਆ ਕਿ ਹੁਣ ਅਸੀਂ ਵਾਪਸ ਨਹੀਂ ਜਾਣਾ, ਸਾਡਾ ਜਿਹੜਾ ਅਸਲ ਮਨੋਰਥ ਜਿਹੜਾ ਸੀ ਪੂਰਾ ਨਹੀਂ ਹੋਇਆ, ਸਾਡਾ ਬਹੁਤ ਸਾਰੀ ਸਾਂਝ ਉੱਥੇ ਰਹਿ ਗਈ, ਲੋਕ ਉੱਥੇ ਰਹਿ ਗਏ। ਕਈ ਤੇ ਸਾਡੇ ਬਜ਼ੁਰਗ ਕਹਿੰਦੇ ਆ ਕਿ ਇਹ ਕੁਝ ਸਾਡਾ ਸੋਨਾ ਦੱਬਿਆ ਸੀ ਜਿਹੜਾ ਉੱਥੇ ਹੀ ਕਾਲੀ ਚ ਪੁੱਟ ਨਹੀਂ ਸਕੇ, ਆਪਾਂ ਲਿਆ ਨਹੀਂ ਸਕੇ ਕਿ ਮੁੜ ਕੇ ਆ ਕੇ ਪੁੱਟ ਲਾਂਗੇ ਤੇ ਹੁਣ ਕੀ ਕਰਨਾ, ਲੈ ਕੇ ਜਾਣਾ ਇੱਥੇ ਪਿਆ ਕਿਹੜਾ ਕਿਸੇ ਨੇ ਕੱਢ ਲੈਣਾ। ਇਹ ਵੀ ਉਹਨਾਂ ਦਾ ਰਹਿ ਗਿਆ, ਡੰਗਰ ਬੱਚਾ, ਪੈਸਾ ਧੇਲਾ, ਬਾਕੀ ਕਈ ਚੀਜ਼ਾਂ ਉਹਨਾਂ ਦੀ ਸੁੱਟ ਗਈਆਂ। ਪਰ ਸਭ ਤੋਂ ਜ਼ਿਆਦਾ ਜਿਹੜੀ ਸੁੱਚੀ ਉਹਨਾਂ ਦਾ ਭਰਾਤਰੀ ਜਿਹੜਾ ਸੀ ਨਾ, ਜਿਹੜਾ ਉੱਥੋਂ ਦੇ ਪਿੰਡ ਦੇ ਲੋਕਾਂ ਨਾਲ ਹਰਾਵਾ ਸੀ ਜਾਂ ਉਹਨਾਂ ਨਾਲ ਸੀ, ਉਹ ਜਿਹੜਾ ਛੁੱਟਿਆ ਨਾ, ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਅਸੀਂ ਵਾਪਸ ਹੁਣ ਨਹੀਂ ਜਾਣਾ, ਫਿਰ ਉਹ ਭੁੱਬਾ ਮਾਰ ਰੋਂਦੇ ਸੀ ਕਿ ਉਸ ਆਪਣੇ ਘਰ ਨਹੀਂ ਜਾ ਸਕਦੇ। ਫਿਰ ਦੁਬਾਰਾ ਉਹ ਆਪਣੇ ਘਰ ਵਾਪਸੀ। ਸ਼ਿਵ ਕੁਮਾਰ ਬਟਾਲਵੀ ਦੀ ਇੱਕ ਲਾਈਨ ਹੈ ਨਾ ਕਿ ਐਸੀ ਮਾਰੀ ਉਡਾਰੀ ਫੇਰ ਨਹੀਂ ਵਤਨੀ ਆਇਆ, ਮੈਂ ਨਹੀਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਤੇ 47 ਦੇ ਵਿੱਚ ਵੀ ਇੰਝ ਹੀ ਹੋਇਆ ਕਿ ਘਰ ਜਿੱਥੇ ਕੋਈ ਜੰਮੇ ਜਾਏ ਉਹ ਫਿਰ ਛੁੱਟੇ ਸੋ ਛੁੱਟੇ, ਲੇਕਿਨ ਉਹ ਤਾਂਘਾਂ ਰਹਿ ਗਈਆਂ। ਹੁਣ ਤਾਂ ਸਾਡੀ ਉਹ ਪੀੜ੍ਹੀ ਵੀ ਮਰ ਗਈ ਜਿਨ੍ਹਾਂ ਨੇ ਉਹ ਜ਼ਖਮ ਸਹਿ। ਮੇਰੇ ਫਾਦਰ ਸਾਹਿਬ ਜਦੋਂ ਲਾਂਘਾ ਉੱਧਰੋਂ ਹੋਈ, ਜਦੋਂ ਲੜਾਈ ਹੋਈ, ਉਦੋਂ ਮੇਰੇ ਫਾਦਰ ਸਾਹਿਬ ਆਏ, ਫਿਰ ਉਹ ਆਪਣਾ ਪਿੰਡ ਵੇਖ ਕੇ ਆਏ, ਪਰੰਤੂ ਉਸ ਵੇਲੇ ਪਿੰਡ 'ਚ ਕੋਈ ਹੈ ਹੀ ਨਹੀਂ ਸੀ ਤੇ ਨਾ ਕਿਸੇ ਨਾਲ ਬੋਲ ਚਾਲ ਹੋਈ, ਨਾ ਆਪਣਾ ਘਰ ਹੀ ਪਛਾਣਿਆ ਗਿਆ, ਕਿਉਂਕਿ ਘਰ ਵੀ ਸਾਰਾ ਅਦਲਾ ਬਦਲੀ ਹੋ ਗਈ ਸੀ। 71 ਦੇ ਵਿੱਚ ਕਿੱਥੇ ਗਏ? ਇੱਕ ਆਪਣੇ ਪਿੰਡ ਸਰਗੋਧਾ ਗਏ? ਨਹੀਂ, ਮੁਖਵਾਲ। ਅੱਛਾ, ਮੁੱਖਵਾਲ, ਉਹੀ ਸਰਗੋਧਾ ਦਾ ਮੁੱਖਵਾਲ ਗਏ। ਅੱਛਾ, ਵੇਖ ਕੇ ਆਏ, ਉੱਥੋਂ ਪਿੰਡ ਵੀ ਵੇਖ ਕੇ ਆਏ। ਪਿੰਡ ਦਾ ਕੋਈ ਬੱਚਾ ਮਿਲਿਆ ਨਾ, ਕੋਈ ਸੋ ਬੰਦਾ ਨਹੀਂ। ਤੇ 71 ਦੇ ਵਿੱਚ ਫਿਰ ਕੀ ਉਹਨਾਂ ਦਾ ਕਿਸ ਤਰ੍ਹਾਂ ਪਹੁੰਚ ਗਿਆ ਉੱਥੇ? 71 ਜਦੋਂ ਲੜਾਈ ਲੱਗੀ ਤੇ ਸਾਰਾ ਖੁੱਲ੍ਹਾ ਹੀ ਸੀ ਉਸ ਵੇਲੇ, ਤੇ ਲੋਕਾਂ ਦਾ ਆਵਾਗਮਨ ਸੀ ਉਸ ਵੇਲੇ ਸਾਡੇ ਗੁਰਦਾਸਪੁਰ ਤੋਂ ਚਕੜਗੜ। ਅੱਛਾ। ਉਸ ਵੇਲੇ ਫਿਰ ਉਹਨਾਂ ਦਿਨਾਂ 'ਚ ਕਾਫੀ ਜਿਹੜੇ ਸਾਡੇ ਲੋਕ ਸੀ ਉਹ ਪਾਕਿਸਤਾਨ ਹੋ ਕੇ। ਹੁਣ ਤਰ੍ਹਾਂ ਉਧਰ ਲਾਈਨਸ ਨਹੀਂ, ਅੱਗੇ ਵੱਲ ਦੀਵਾਰਾਂ ਨਹੀਂ ਖੜੀਆਂ ਸਨ, ਬਾੜਾ ਨਹੀਂ ਸਨ, ਕੋਈ ਬਾੜਾ ਨਹੀਂ। ਅੱਛਾ, ਮਤਲਬ ਜੰਗ ਦੇ ਦੌਰਾਨ ਉਹਨਾਂ ਨੇ ਕਿਸੇ ਨੂੰ ਕੋਈ ਸੁੱਜੀ, ਕਿਸੇ ਨੂੰ ਉਹਨਾਂ ਨੇ ਕਿਹਾ ਕਿ ਚਲੋ ਮੈਂ ਆਪਣਾ ਪਿੰਡ ਵੇਖਿਆ। ਔਰ ਜਾਂਦੀ ਦਫਾ ਇੱਕ ਲੈ ਕੇ ਕੀ ਗਏ, ਲਾਲ ਪੱਥਰ ਦਾ ਖੁੰਡਾ। ਅੱਛਾ। ਉਹ ਘਰ ਅਜੇ ਵੀ ਪਿਆ ਸਾਡੇ ਕੋਲ, ਨਿਸ਼ਾਨੀ ਦੇ ਤੌਰ ਤੇ ਉਹ ਲੈ ਕੇ ਗਏ, ਨਿਸ਼ਾਨੀ ਦੇ ਤੌਰ ਤੇ ਕਿ ਮੈਂ ਆਪਣੇ ਪਿੰਡ ਗਿਆ। ਇਹ ਕਿਤਨੀ ਤਲਬ ਤੇ ਕਿਤਨੀ ਉਸ ਮਿੱਟੀ ਦੇ ਨਾਲ ਹੈ। ਬੜੀਆਂ ਸੋਹਣੀਆਂ ਗੱਲਾਂ ਜੀ, ਔਰ ਲੱਗਦਾ ਇਹੀ ਹੈ ਕਿ ਇਨਸਾਨਾਂ ਦਾ ਜਿਹੜੇ ਮੈਂ ਪਹਿਲੇ ਗੱਲ ਕਰ ਰਿਹਾ ਸੀ ਕਿ ਦੁੱਖ ਇੱਕ ਕਲਾਸ ਦੇ ਹਨ, ਇਹ ਆਮ ਲੋਕਾਂ ਦੇ ਦੁੱਖ ਜਿਹੜੇ ਹਨ ਇਹ ਉਹ ਅਪਰ ਕਲਾਸ ਸ਼ਾਇਦ ਨਹੀਂ ਸਮਝ ਸਕੀ। ਆਮ ਲੋਕ ਜਿਹੜੇ ਆ ਉਹ ਸਹਿਨਸ਼ੀਲਤਾ ਨਾਲ ਸੁਖੀ ਜੀਵਨ ਤੇ ਬੜੇ ਥਰਮੇ ਨਾਲ ਜੀਣਾ ਚਾਹੁੰਦੇ ਆ, ਪਰੰਤੂ ਜੋ ਲੋਕ ਜਿਹੜੇ ਆ ਇਹਨਾਂ ਨੂੰ ਇਹ ਪਿਆਰ ਬਣਾ ਕੇ ਰੱਖਣ ਲਈ ਉਹ ਪ੍ਰੇਰਨਾ ਦੇ ਕੇ ਉਹਨਾਂ ਦੀ ਰੋਜੀ ਰੋਟੀ ਨਹੀਂ ਚੱਲਦੀ। ਅੱਛਾ, ਇੱਕ ਸਵਾਲ ਮੋਹਨ ਲਾਲ ਜੀ, ਮੈਂ ਇੱਕ ਓਪਨ ਜਿਹਾ ਸਵਾਲ ਕਰ ਰਹੀ ਹਾਂ ਤੇ ਮੈਂ ਮਾਜ਼ਰਤ ਚਾਹੁੰਦਾ ਹਾਂ, ਮੈਂ ਮਾਫੀ ਪਹਿਲੇ ਮੰਗ ਰਹੀ ਹਾਂ। ਸਾਡੇ ਅੰਦਰ ਇੱਥੇ ਜਦੋਂ ਵੀ ਅਸੀਂ ਵੇਖਦੇ ਹਾਂ ਤੇ ਸਿੱਖ ਦੇ ਨਾਲ ਸਾਂਝ ਜਿਹੜੀ ਹੈ ਉਹ ਤਾਂ ਬੜੀ ਬਣਾਈ ਜਾਂਦੀ ਹੈ, ਮੁਸਲਿਮ ਦੀ। ਹਿੰਦੂ ਨਾਲ ਸਾਂਝ ਨਹੀਂ ਬਣਾਈ ਜਾਂਦੀ, ਜਦ ਕਿ ਹਿੰਦੂ ਵੀ ਉਨਾ ਹੀ ਦੇਸ਼ ਵਾਸੀ ਹੈ, ਉਤਨੀਆਂ ਹੀ ਉਹਦੀਆਂ ਰੂਟਸ ਗਹਿਰੀਆਂ ਹਨ। ਇਹ ਮਜ਼ਹਬਾਂ ਤੋਂ ਅੱਡ ਹੋ ਕੇ ਅਸੀਂ ਵੇਖੀਏ ਤੇ ਇਹ ਕਿਆ ਕੁਝ ਤੁਸੀਂ ਉਸ ਸਾਈਡ ਤੇ ਵੀ ਦੇਖਿਆ ਕਿ ਇਹ ਚੜ੍ਹਦੇ ਪੰਜਾਬ ਦੇ ਵਿੱਚ ਵੀ ਹੈ, ਜਾਂ ਇਹ ਹੁਣ ਚੀਜ਼ਾਂ ਖਤਮ ਹੋ ਗਈਆਂ ਲੋਕਾਂ 'ਚ, ਹੁਣ ਥੋੜੀ ਜਿੱਦਾਂ ਨਾ ਹੀ ਆ ਗਈ? ਖਤਮ ਨਾ ਹੋਣੀਆਂ ਨਾ ਹੋ ਸਕਦੀਆਂ, ਕਿਉਂਕਿ ਜਦੋਂ ਬੱਚਾ ਜੰਮਦਾ ਤੇ ਉਹਨੂੰ ਉਹ ਸਿੱਖਿਆ ਹੀ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਕਿ ਆਹ ਤੇਰਾ ਦੁਸ਼ਮਣ ਹੈ, ਇਹ ਦੁਸ਼ਮਣ ਹੈ, ਉਹਦੇ ਨਾਮ ਦੇ ਨਾਲ ਲਾ ਕੇ ਕੁਝ ਲਫ਼ਜ਼, ਇਹ ਦੁਸ਼ਮਣ, ਨਫ਼ਰਤ ਅੰਗੇਜ਼ ਨਫ਼ਰਤ ਜਿਹੜੇ ਨੇ। ਮੈਂ 17 ਸਾਲ ਅਮਰਨਾਥ ਦੀ ਯਾਤਰਾ ਗਿਆ, 17 ਵਾਰ, ਔਰ ਉੱਥੇ ਜਿੰਨਾ ਵੀ ਪ੍ਰਬੰਧ ਕਰਦੇ ਆ ਸਾਰੇ ਮੁਸਲਿਮ ਕਮਿਊਨਿਟੀ ਲੋਕ ਕਰਦੇ ਆ, ਮੋਸਟ ਕੋਆਪਰੇਟਿਵ।
ਹੂੰ 1996 ਵਿੱਚ ਉੱਥੇ ਗਲੇਸ਼ੀਅਰ ਫਟਿਆ ਸੀ। ਹੂੰ। ਅਸੀਂ 20 ਦਿਨ ਇੱਕ ਮੁਸਲਮਾਨ ਦੇ ਘਰ ਰਹੇ ਸੀ। ਹਾਂ 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 ਰਾਤ ਉੱਥੇ ਸੌਣਾ, ਰੋਟੀ ਲੰਗਰ 'ਚ ਖਾਣੀ, ਚਾਹ ਉਹਦੇ ਕੋਲੋਂ ਪੀਣੀ। ਪਰ ਜਦੋਂ ਇੰਟਰਨੈਸ਼ਨਲੀ ਰੂਪ 'ਚ ਕੋਈ ਚੀਜ਼ ਇੱਦਾਂ ਦੀ ਪੇਸ਼ ਕੀਤੀ ਜਾਂਦੀ ਹੈ ਨਾ, ਕਿਸੇ ਚੀਜ਼ ਦਾ ਇਮੇਜ ਪੇਸ਼ ਕੀਤਾ ਜਾਂਦਾ, ਫਿਰ ਲੋਕਾਂ ਵਿੱਚ ਉਹ ਚੀਜ਼ ਜਿਹੜੀ ਹੈ ਨਾ ਉਹ ਘਰ ਕਰਦੀ ਹੈ। ਬੱਚੇ ਦੇ ਅੰਦਰ ਇੱਕ ਪੱਥਰ ਵੀ ਕਹਿੰਦੇ ਆ ਕਿ ਰੋਜ਼ ਇੱਕ ਬੰਦੇ ਨੂੰ ਗੱਲ ਕਰਦੇ ਪੱਥਰ ਵੀ ਪਿਘਲ ਜਾਂਦਾ, ਫਟ ਜਾਂਦਾ। ਪਾਣੀ ਸੁੱਟਦੇ ਰਹੋ ਤੁਸੀਂ ਪੱਥਰ ਤੇ ਵੀ, ਤੇ ਉਹ ਵੀ ਨਿਸ਼ਾਨ ਆਪਣਾ ਬਣਾ ਇਸੇ ਲੈਂਦੇ। ਤਰ੍ਹਾਂ ਹੀ ਤੁਸੀਂ ਬਾਰ-ਬਾਰ ਕਿਸੇ ਚੀਜ਼ ਬਾਰੇ ਕਹੋਗੇ, ਕਿਉਂਕਿ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਹਿੰਦੂ ਸਿੱਖ ਦੰਗੇ। ਹੂੰ ਜਦੋਂ ਦੰਗੇ ਹੋਇਆ ਹਿੰਦੂ ਮੁਸਲਮਾਨ ਦੇ। ਹਿੰਦੂ ਤੇ ਮੁਸਲਮਾਨਾਂ ਦੇ ਇਹੀ ਤਾਂ ਸਵਾਲ ਆਪਣਾ ਹੈ, ਔਰ ਲੋਕਾਂ ਦੇ ਸਾਹਮਣੇ ਵੀ ਇਹੀ ਰੱਖਦੇ ਕਿ 47 ਦੇ ਵਿੱਚ ਜਿਹੜੀ ਵੱਢ ਟੁੱਕ ਹੋਈ, ਉਹ ਵੱਢ ਟੁੱਕ ਤੇ ਉਹ ਮੁਸਲਿਮ ਤੇ ਸਿੱਖ ਨੇ ਕੀਤੀ ਹੈ। ਹਿੰਦੂ ਤੇ ਉਸ ਵੇਲੇ ਤਾਂ ਉਹਨੇ ਸ਼ਾਇਦ ਮੇਰੇ ਸੁਣਨ ਨੂੰ ਬਹੁਤ ਸ਼ਾਇਦ ਇਹ ਤਕਲੀਫ ਹੋਈ ਕਿ ਗੱਲ ਮੈਂ ਕਿਉਂ ਕਰ ਰਹੀ ਹਾਂ, ਲੇਕਿਨ ਉਸ ਟਾਈਮ ਜਿਹੜਾ ਪੁਰਅਮਨ ਇੱਕ ਕੋਈ ਸੀ ਰਿਲੀਜੀਅਸ ਵਾਈਜ਼ ਅਸੀਂ ਦੇਖੀਏ ਤੇ ਉਹ ਤਾਂ ਹਿੰਦੂ ਧਰਮ ਦੇ ਲੋਕ ਸਨ, ਠੀਕ ਹੈ, ਲੇਕਿਨ ਉਹਨਾਂ ਨਾਲ ਫਿਰ ਇਤਨੀ ਨਫ਼ਰਤ ਕਿਉਂ? ਨਫ਼ਰਤ ਕਿਉਂ ਕੀਤੀ ਗਈ? ਨਫ਼ਰਤ ਜਦੋਂ ਹੋ ਗਿਆ ਕਿ ਤੁਸੀਂ ਚਲੇ ਜਾਓ ਨਹੀਂ ਜਾਂਦੇ। ਫਿਰ ਰਾਤ ਨੂੰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਥੇ ਆਉਂਦੇ ਸੀ, ਜਥਿਆਂ ਦੇ ਜਥੇ ਆਣੇ, ਤੇ ਫਿਰ ਉਹਨਾਂ ਨੇ ਇੱਕ ਜਥਾ ਮੰਨ ਲਓ ਹਿੰਦੂਆਂ ਦਾ ਆ ਗਿਆ ਤੇ ਉਹ ਸਿੱਖਾਂ ਦਾ ਆ ਗਿਆ, ਤੇ ਉਹਨਾਂ ਨੇ ਮੁਸਲਮਾਨ ਕਾਬੂ ਕਰ ਲੈਣੇ, ਤੇ ਮੁਸਲਮਾਨਾਂ ਦਾ ਜਥਾ ਆਇਆ ਤੇ ਹਿੰਦੂ ਕਾਬੂ ਕਰ ਲੈਣੇ। ਮਾਰ ਘਾੜ ਤੇ ਉਹਨਾਂ ਦੀਆਂ ਬੇਟੀਆਂ ਜੋ ਸਾਹਮਣੇ ਲੱਭ ਗਿਆ, ਪੈਸਾ ਲੱਭ ਗਿਆ, ਪੈਸਾ ਲੁੱਟ ਕੇ ਲੈ ਗਏ, ਜਾਇਦਾਦ ਲੁੱਟ ਕੇ ਲੈ ਗਏ। ਇਹ ਉਸ ਵੇਲੇ ਘਟਨਾਵਾਂ ਦੌਰ ਕਿੱਦਾਂ ਦਾ ਬਣ ਗਿਆ, ਕਿੱਥੋਂ ਬਣ ਗਿਆ ਉਸ ਵੇਲੇ, ਇਹ ਸਮਝ ਵੀ ਨਹੀਂ ਆਈ। ਇਸੇ ਕਰਕੇ ਇਹਨੂੰ ਤਰਾਸਦੀ ਕਿਉਂ ਕਿਹਾ ਗਿਆ? ਤਰਾਸਦੀ ਇਸੇ ਕਰਕੇ ਹੀ ਕਿ ਕਿਸੇ ਨੇ ਮਾਨਵਤਾ ਧਰਮ ਤੇ ਮੰਨਿਆ ਹੀ ਨਹੀਂ। ਦੰਗਾ ਕਵੇ ਇਹ ਹਿੰਦੂ ਹੈ, ਇਹਨੂੰ ਉੱਥੋਂ ਚਲਾ ਜਾਣਾ ਚਾਹੀਦਾ, ਪਾਕਿਸਤਾਨ ਇਹਨੂੰ ਇੱਧਰ ਚਲਾ ਜਾਣਾ ਚਾਹੀਦਾ। ਉਹ ਪਾਕਿਸਤਾਨ ਹਿੰਦੂ ਦੇ ਨਾਂ ਤੇ ਹੀ ਇਹ ਹੋਇਆ ਕਿ ਤੁਹਾਡਾ ਬੰਦ ਹੋ ਗਈ ਹੈ, ਹੁਣ ਤੁਹਾਨੂੰ ਅਸੀਂ ਜਿੰਦੇ ਜਾਣ ਨਹੀਂ ਦੇਣਾ। ਬੜੀ ਸੋਹਣੀ ਗੱਲ, ਬੜੀ ਸੋਹਣੀ ਗੱਲ। ਇਹ ਉਹ ਹਕੀਕਤਾਂ ਹਨ ਜੋ ਸਾਨੂੰ ਨਿਸਾਬਾਂ ਦੇ ਵਿੱਚ ਨਹੀਂ ਮਿਲਦੀਆਂ, ਲੇਕਿਨ ਲੋਕਾਂ ਦੇ ਮੇਲ ਵਰਤਣ ਨਾਲ ਹੀ ਜਦੋਂ ਅਸੀਂ ਮਿਲ ਬੈਠਾਂਗੇ ਤਾਂ ਇੱਕ ਜਿਹੜੀ ਜ਼ਿਹਨਾਂ ਦੇ ਵਿੱਚ ਨਫ਼ਰਤਾਂ ਹਨ ਉਹ ਜ਼ੰਗ ਜਿਹੜਾ ਹੈ ਉਹ ਉਤਰ ਜਾਏਗਾ। ਔਰ ਉਸ ਖਿੱਤੇ ਦੇ ਵਿੱਚ ਨਾ ਸਿਰਫ ਇਹ ਹੈ ਕਿ ਮੁਸਲਿਮ ਔਰ ਸਿੱਖ ਆਬਾਦ ਹਨ, ਜਿੰਨੀ ਦੇਰ ਤੱਕ ਅਸੀਂ ਇੱਕ ਦੂਜੇ ਨਾਲ ਮਿਲਾਂਗੇ ਨਹੀਂ, ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਨਹੀਂ ਕਰਾਂਗੇ, ਇੱਕ ਦੂਜੇ ਨਾਲ ਬੈਠਾਂਗੇ ਨਹੀਂ, ਭਰਾ ਵੀ ਲੜਦੇ ਆ। ਪਰ ਇੱਕ ਦਿਨ ਇਹਦੀ ਕੰਡੀਸ਼ਨ ਬਣਦੀ ਹੈ ਕਿ ਉਹ ਭਰਾ ਵੀ ਆਪਸ ਵਿੱਚ ਆਪਣੇ ਪੁਰਾਣੇ ਸ਼ਿਕਵੇ ਭੁਲਾ ਕੇ ਤੇ ਇਕੱਠੇ ਹੋ ਜਾਂਦੇ। ਇੱਕੋ ਮਾਂ ਦੇ ਜਾਏ ਹੁੰਦੇ ਆ, ਇੱਕੋ ਮਾਂ ਦੇ ਹੀ ਜਾਏ ਹੁੰਦੇ ਆ, ਪਰ ਉਹਨਾਂ ਵਿੱਚ ਕਈ ਵਾਰੀ ਇਦਾਂ ਦੀ ਲਕੀਰ ਪੈਂਦੀ ਹੈ ਕਿ ਬਿਲਕੁਲ ਇਕੱਠੇ ਵੀ ਨਹੀਂ ਹੁੰਦੇ, ਤੇ ਕਈ ਵਾਰੀ ਇਦਾਂ ਹੁੰਦਾ ਕਿ ਉਹ ਇੰਨੇ ਕੁ ਇਕੱਠੇ ਹੋ ਜਾਂਦੇ ਆ ਕਿ ਉਹ ਫਿਰ ਵਿਛੜਦੇ ਵੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਖਿੱਤੇ ਦੇ ਲੋਕਾਂ ਨੂੰ ਕਿ ਨਾਨਕ ਦੇ ਘਰ ਤੁਸੀਂ ਬੈਠੇ ਹੋ? ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਮੁਤਾਬਕ ਅਸੀਂ ਸਿੱਖਿਆ ਇਹੋ ਹੀ ਦੇਣਾ ਚਾਹੁੰਦੇ ਹਾਂ ਕਿ ਸਰਬੱਤ ਦਾ ਭਲਾ, ਇਹਦੇ ਵਿੱਚ ਆਓ ਸਾਰੇ ਅਸੀਂ ਮਿਲ ਕੇ ਪੂਰੇ ਕਾਇਨਾਤ ਦੇ ਸੁੱਖ ਦੀ ਕਾਮਨਾ ਕਰੀਏ, ਸਾਰੇ ਇਕੱਠੇ ਹੋਣ, ਸਾਰੇ ਇਕੱਠੇ ਮਿਲ ਕੇ ਰਹਿਣ, ਆਪਣੇ ਰੀਤੀ ਰਿਵਾਜ ਜੋ ਸਾਂਝੇ ਰੀਤੀ ਰਿਵਾਜ ਹੈ ਤੇ ਮਨਾਏ ਜਾਣ। ਇਦਾਂ ਦੇ ਲਾਂਘੇ ਬਾਕੀ ਵੀ ਖੁੱਲ੍ਹਣ, ਲੋਕ ਦੇ ਆਵਾਗਮਨ ਵਧੇ, ਇੱਥੋਂ ਦੇ ਲੋਕ ਉੱਧਰ ਜਾਣ, ਉੱਧਰ ਦੇ ਇੱਧਰ ਆਉਣ, ਤੇ ਮਨਾਂ ਵਿੱਚ ਜਿਹੜੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਹੈ ਨਾ, ਇਹ ਪਰਮਾਤਮਾ ਵਾਹਿਗੁਰੂ ਮਿਹਰ ਕਰਕੇ ਉਹਨਾਂ ਦੇ ਵਿੱਚੋਂ ਇਹ ਖਤਮ ਕਰੇ। ਤੇ ਅਸੀਂ ਆਓ ਸਾਰੇ ਮਿਲ ਕੇ ਇਹ ਦੁਆ ਕਰੀਏ ਕਿ ਅਸੀਂ ਇੱਕ ਸਮੂਹ ਵਿਸ਼ਵ ਦੇ ਪਰਿੰਦੇ ਹਾਂ, ਨਾਗਰਿਕ ਹਾਂ, ਤੇ ਮਿਲ ਜੁਲ ਕੇ ਰਹੀਏ ਆਪਣਾ। ਬੜੀ ਸੋਹਣੀ ਗੱਲ। ਇੱਕ ਆਖਰੀ ਸਵਾਲ ਮੇਰਾ ਇਹ ਹੈ ਕਿਉਂਕਿ ਲੋਕ ਤੁਹਾਨੂੰ ਸੁਣਨਗੇ ਕਿ ਬਾਬਾ ਨਾਨਕ ਨਾਲ ਜਿਹੜੀ ਸਾਂਝ ਬਣਦੀ ਹੈ ਹਿੰਦੂ ਮਜ਼ਹਬ ਦੇ, ਹਿੰਦੂ ਧਰਮ ਦੇ ਲੋਕਾਂ ਦੀ, ਉਹ ਕਿਵੇਂ ਬਣਦੀ ਹੈ? ਔਰ ਉਹਦੇ ਵਿੱਚ ਜਿਹੜਾ ਅੱਜ ਦਾ ਇੱਕ ਹਿੰਦੂ ਹੈ ਉਹ ਬਾਬੇ ਨਾਨਕ ਨੂੰ ਇਸ ਤਰੀਕੇ ਨਾਲ ਕਿਵੇਂ ਦੇਖਦਾ ਹੈ ਕਿ ਉਹ ਇਸ ਖਿੱਤੇ ਦੇ ਵਿੱਚ ਅਮਨ ਦੇ ਜਿਹੜੇ ਪ੍ਰਚਾਰਕ ਸਰ ਉਹੀ ਸੀ? ਇਹਦੇ ਪਿੱਛੇ ਕਿਵੇਂ ਹੈ, ਧਾਰਮਿਕ ਅਹਿਮੀਅਤ ਕੀ ਹੈ? ਜਦੋਂ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਇਹ ਉਦੋਂ ਸਿੱਖ ਧਰਮ ਤੇ ਹੈ ਹੀ ਨਹੀਂ ਸੀ। ਉਦੋਂ ਤੇ ਧਰਮ ਕੋਈ ਹੈ ਨਹੀਂ ਸੀ, ਉਦੋਂ ਕਿਹਦਾ ਧਰਮ ਸੀ? ਇਹਨਾਂ ਇਹ ਮੋਢੀ ਸਨ ਤੇ ਇਹ ਸੋਢੀ ਪਰਿਵਾਰ ਨਾਲ ਸੰਬੰਧਿਤ ਸਨ, ਤੇ ਉਹ ਹਿੰਦੂ ਦੇ ਤੇ ਸਿੱਖਾਂ ਦੇ ਸਾਂਝੇ ਗੁਰੂ, ਇਸੇ ਕਰਕੇ ਮੁਸਲਮਾਨਾਂ ਦੇ ਸਾਂਝੇ ਗੁਰੂ ਕਿਦੋਂ ਕਹਾਏਗੇ? ਇਸ ਕਰਕੇ ਕਹਾਏਗੇ ਕਿ ਇਹ ਤਿੰਨਾਂ ਦੇ ਸਾਂਝੇ ਸੀ। ਔਰ ਜਿਸ ਵੇਲੇ ਬਾਬਾ ਨਾਨਕ ਜਿਹੜੇ ਹਨ ਅਗਲੇ ਜਹਾਨ ਟੁਰ ਜਾਂਦੇ ਨੇ, ਤੇ ਉਹ ਇਹੀ ਜਗ੍ਹਾ ਜਿੱਥੇ ਅਸੀਂ ਬੈਠੇ ਹਾਂ, ਇੱਥੇ ਹੀ ਉਹ ਇੱਕ ਜਿਹੜਾ ਹੈ ਮੁਸਲਮਾਨ ਕਹਿੰਦੇ ਸੀ ਕਿ ਮੁਸਲਮਾਨ ਹਨ, ਇਹਨਾਂ ਨੂੰ ਅਸੀਂ ਦਫਨਾਉਣਾ ਹੈ। ਜਿਹੜੇ ਹਿੰਦੂ ਧਰਮ ਦੇ ਨਾਲ ਲੋਕ ਸਨ ਉਹ ਕਹਿੰਦੇ ਕਿ ਨਹੀਂ ਅਸੀਂ ਇਹਨਾਂ ਦਾ ਸੰਸਕਾਰ ਕਰਨਾ। ਉਹ ਫਿਰ ਇਹ ਦੱਸਿਆ ਜਾਂਦਾ ਹੈ ਕਿ ਉਹ ਫਿਰ ਸਿਆਣੇ ਲੋਕਾਂ ਨੇ ਮਸ਼ਵਰਾ ਦਿੱਤਾ ਕਿ ਇਹਨਾਂ ਦੀ ਮਈਅਤ ਨੂੰ ਇੱਥੇ ਰੱਖ ਦਿੱਤਾ ਜਾਵੇ, ਸਵੇਰੇ ਇਹਨਾਂ ਦਾ ਫੈਸਲਾ ਕਰਾਂਗੇ। ਔਰ ਸਵੇਰੇ ਫਿਰ ਜਦੋਂ ਆਉਂਦੇ ਨੇ ਤਾਂ ਫੁੱਲਾਂ ਦੀਆਂ ਦੋ ਢੇਰੀਆਂ ਬਣੀਆਂ ਹੀ ਹੁੰਦੀਆਂ, ਉਹਦੇ ਤੋਂ ਫਿਰ ਉਹਨਾਂ ਨੇ ਮਤਲਬ ਲਿਆ ਕਿ ਤੁਸੀਂ ਆਪਣਾ ਦਫਨਾ ਲਓ ਤੇ ਉਹ ਸੰਸਕਾਰ ਕਰ ਲੈ। ਇਹ ਫਿਰ ਬਾਬਾ ਨਾਨਕ ਦਾ ਜਿਹੜਾ ਹੈ ਇੱਥੇ ਜਿਹੜੀ ਕਬਰ ਬਣੀ ਹੋਈ ਔਰ ਸੰਸਕਾਰ ਬਣਿਆ ਉਹਦੇ ਪਿੱਛੇ ਇਹ ਹਕੀਕਤ ਹੈ। ਸੋ ਉਹਦੇ ਵਿੱਚ ਸਾਂਝ ਜਿਹੜੀ ਹੈ ਉਹ ਬਾਬਾ ਨਾਨਕ ਦੀ ਸ਼ੁਰੂ ਤੋਂ ਹੀ ਚੱਲੀ ਜਾਂਦੀ ਹੈ। ਔਰ ਇਹਦੇ ਵਿੱਚ ਕੋਈ ਸਮਝ ਮੇਰੇ ਖਿਆਲ ਵਿੱਚ ਮੈਂ ਸਵਾਲ ਇਸ ਲਈ ਕੀਤਾ ਸੀ ਕਿ ਅਸੀਂ ਸਮਝ ਸਕੀਏ, ਔਰ ਉਹਦੇ ਵਿੱਚ ਕੁਝ ਤੁਸੀਂ ਸਮਝਾ ਵੀ ਦਿੱਤਾ। ਬਹੁਤ ਸ਼ੁਕਰੀਆ ਜੀ, ਗੱਲਬਾਤ ਤੁਸੀਂ ਸਾਡੇ ਨਾਲ ਕੀਤੀ।
ਤੇ ਐਸੀ ਗੱਲਬਾਤ ਸਾਨੂੰ ਬਹੁਤ ਘੱਟ ਲੋਕਾਂ ਦੇ ਨਾਲ ਮਿਲਦੀ ਜਿਹੜੇ ਇਸ ਓਵਰਆਲ ਇਸ ਖਿੱਤੇ ਦੀ ਜਿਹੜੀ ਸਿਆਸਤ ਹੈ ਉਸ ਨੂੰ ਸਮਝਦੇ ਨੇ ਔਰ ਇਸ ਖਿੱਤੇ ਦੇ ਅਮਨ ਵਾਸਤੇ ਆਪਸੀ ਭਾਈਚਾਰੇ ਵਾਸਤੇ ਉਹਨਾਂ ਨੂੰ ਸਾਰੀਆਂ ਕਲੈਰਿਟੀਜ਼ ਹਨ ਉਹ ਜਾਣਦੇ ਹਨ ਕਿ ਇਹਦੇ ਪਿੱਛੇ ਕੀ ਖੇਡਾਂ ਹਨ ਤੇ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ। ਬਹੁਤ ਖੁਸ਼ੀ।